ਅਗਲੀ ਗੱਲ ਕਰੀਏ ਇਸੇ ਸਰਕਾਰ ਦੀ ਜਿਹੜੀ ਸਕੀਮ ਇੱਕ ਬੜੀ ਪ੍ਰਚਾਰੀ ਹੈ, 3-4 ਦਿਨਾਂ ਤੋਂ ਇਹਨਾਂ ਦਾ ਆਈਟੀ ਸੈੱਲ ਤੇ ਸਰਕਾਰ ਪੂਰੇ ਜ਼ੋਰਾਂ ਸ਼ੋਰਾਂ ਤੇ ਲੱਗਿਆ ਪਿਆ ਮੁਫ਼ਤ ਇਲਾਜ। ਪਰ ਜੇ ਪੰਜਾਬ ਦੇ ਹਾਲਾਤ ਨੂੰ ਦੇਖੀਏ ਆਪਾਂ, ਠੀਕ ਹੈ ਵੈਲਫੇਅਰਿੰਗ ਕਰਨੀ ਇੱਕ ਅਲੱਗ ਮਾਮਲਾ, ਪਰ ਵੋਟ ਤੰਤਰ ਨੂੰ ਦੇਖਦਿਆਂ ਸਕੀਮਾਂ ਬਣਨੀਆਂ ਉਹ ਇੱਕ ਅਲੱਗ ਚੀਜ਼ ਆ, ਆਪਾਂ ਨੂੰ ਦੇਖਣਾ ਪਊਗਾ ਨਿਖੇੜ ਕੇ ਇਹਨਾਂ ਨੂੰ। ਇਹ ਜਿਹੜਾ ਫੈਸਲਾ ਹੈ ਮੁਫ਼ਤ ਇਲਾਜ ਯੋਜਨਾ ਦਾ 10 ਲੱਖ ਹਰੇਕ ਘਰ ਨੂੰ, ਹਰੇਕ ਜੀ ਨੂੰ, ਇਹ ਸਹੀ ਹੈ ਜਾਂ ਗਲਤ ਹੈ ਸ਼ਰਮਾ ਜੀ? ਪ੍ਰਵੀਨ ਜੀ, ਸਿਹਤ ਤੇ ਸਿੱਖਿਆ ਹੂੰ ਇਹ ਦੋ ਖੇਤਰ ਨੇ ਜਿਹੜੇ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਲੈਣੀ ਚਾਹੀਦੀ ਆ। ਜੀ। ਸਰਕਾਰ ਨੂੰ ਇਹਨਾਂ ਦੋ ਖੇਤਰਾਂ ਦੇ ਵਿੱਚ ਇੱਕ ਸੁਰ ਹੋ ਕੇ ਸਾਰਿਆਂ ਲਈ ਇਕਸੁਰਤਾ 'ਚ ਆਉਣਾ ਚਾਹੀਦਾ ਸਾਹਮਣੇ। ਮੈਂ ਕਹਿੰਦਾ ਕਿ ਜੇ ਸਿੱਖਿਆ ਤੇ ਸਿਹਤ ਮੁਫ਼ਤ ਹੋਵੇ ਕੋਈ ਹਰਜ ਨਹੀਂ ਹੋਵੇ ਜੀ, ਪਰ ਉਹ ਸਾਰਿਆਂ ਲਈ ਇੱਕੋ ਸਾਰ ਦਾ ਇਲਾਜ, ਇੱਕੋ ਸਾਰ ਦੀ ਸਿੱਖਿਆ ਲੈ ਕੇ ਆ। ਜਿਹੜੇ ਦੌਰ 'ਚ ਅਸੀਂ ਪਿੰਡਾਂ 'ਚੋਂ ਪੜ੍ਹ ਕੇ ਨਿਕਲੇ ਆ ਜੀ, ਉਸ ਦੌਰ ਦੇ ਵਿੱਚ ਸਾਰੇ ਪਿੰਡ ਦੇ ਜਵਾਕ ਇੱਕੋ ਸਰਕਾਰੀ ਸਕੂਲ 'ਚ ਜਾਂਦੇ ਸੀ। ਸਹੀ ਗੱਲ। ਉੱਥੇ ਕੋਈ ਨਹੀਂ ਦੇਖਿਆ ਜਾਂਦਾ ਸੀ ਕਿ ਇਹ ਮੈਂ ਖੇਤੀ ਵਾਲੇ ਮਾਲਕ ਦਾ ਹੈ, ਇਹ ਲਾਲੇ ਦਾ ਹੈ, ਇਹ ਜੱਜ ਦਾ ਹੈ, ਇਹ ਵਕੀਲ ਦਾ ਹੈ, ਇਹ ਸਾਂਝੀ ਸੀਰੀ ਦਾ ਹੈ। ਇੱਕੋ ਥਾਂ ਜਾਂਦੇ। ਸਹੀ ਗੱਲ। ਇੱਕੋ ਵਰਦੀ ਦਾ ਮਤਲਬ, ਇੱਕੋ ਸਕੂਲ ਦਾ ਮਤਲਬ, ਇੱਕੋ ਕਤਾਰ ਦਾ ਮਤਲਬ, ਰੋਲ ਨੰਬਰ ਦਾ ਮਤਲਬ, ਉੱਥੇ ਜਾਤ ਪਾਤ ਊਚ ਨੀਚ ਖਤਮ ਹੁੰਦੀ। ਸਹੀ ਗੱਲ। ਕਰੋ, ਸਰਕਾਰ ਕਰੇ ਮੁਫ਼ਤ ਸਿੱਖਿਆ, ਪਰ ਉਹਦੇ ਵਿੱਚ ਕਰੇ ਕਿ ਸਾਰੇ ਸਕੂਲਾਂ ਦਾ ਇੱਕੋ ਤਰ੍ਹਾਂ ਦਾ ਸਿੱਖਿਆ ਦਾ ਪੈਮਾਨਾ ਹੋਊਗਾ ਪੰਜਾਬ 'ਚ, ਚਾਹੇ ਉਹ CBSE ਵਾਲੇ ਸਕੂਲ ਆ ਜਾਣ, ਚਾਹੇ ਕੋਈ ਆ ਜਾਣ, ਤੇ ਸਕੂਲ ਅੰਡਰ ਸਰਕਾਰ ਚ ਚੱਲਣਗੇ ਜੀ। ਕਰ ਲੋ, ਕਰੋ ਇਲਾਜ ਮੁਫ਼ਤ, ਪਰ ਉਹਦੇ ਲਈ ਹਸਪਤਾਲਾਂ ਨੂੰ ਕਰੋ ਤਾਂ ਸਹੀ ਉਹਦੇ ਹਾਣ ਦੇ ਸਰਕਾਰੀਆਂ ਨੂੰ। ਸਹੀ ਹੈ, ਸਹੀ, ਬਿਲਕੁਲ। ਤੁਹਾਡੀ ਇਹ ਮੁਫ਼ਤ ਇਲਾਜ ਦੀ ਯੋਜਨਾ ਲੋਕਾਂ ਲਈ ਹੈ ਕਿ ਪ੍ਰਾਈਵੇਟ ਹਸਪਤਾਲਾਂ ਦਾ ਢਿੱਡ ਭਰਨ ਲਈ ਹੈ? ਯੋਜਨਾ ਲੈ ਕੇ ਕਿਹਦੇ ਲਈ ਆ ਰਹੇ ਹੋ? ਸਵਾਲ ਤਾਂ ਇਹ ਹੈ ਜੀ। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਮੁੱਖ ਮੰਤਰੀ ਮੁਫ਼ਤ ਸਿਹਤ ਬੀਮਾ ਯੋਜਨਾ, 10 ਲੱਖ ਤੱਕ ਦਾ ਇਲਾਜ ਮੁਫ਼ਤ। ਪ੍ਰਵੀਨ ਜੀ, ਕੋਈ ਸ਼ੱਕ ਨਹੀਂ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੋ ਜਿਹਾ ਸਾਡਾ ਰਹਿਣ ਸਹਿਣ, ਖਾਣ ਪੀਣ, ਆਬੋ ਹਵਾ ਹੈ, ਹਰ ਘਰ 'ਚ ਰੋਗੀ ਹੈ, ਹਰ ਘਰ 'ਚ ਬਿਮਾਰੀ ਹੈ। ਤੇ ਉਹਦੇ ਲਈ ਪੰਜਾਬ ਇੱਕ ਅਜਿਹਾ ਸੂਬਾ ਸੀ ਜਿਹਦੇ ਕੋਲ ਢਾਂਚਾ ਸੀ ਸਿਹਤ ਦਾ। ਉਸ ਢਾਂਚੇ ਦੇ ਵਿੱਚ ਅਸੀਂ ਸਿਰਫ ਤੇ ਸਿਰਫ ਜੇ ਸਾਨੂੰ ਸਮਾਨ ਦੀ ਲੋੜ ਸੀ ਜਾਂ ਮੈਨ ਪਾਵਰ ਦੀ ਲੋੜ ਸੀ, ਸਾਨੂੰ ਜ਼ਰੂਰਤ ਸੀ ਡਾਕਟਰਾਂ ਨਰਸਾਂ ਦੀ ਜਾਂ ਕੁਝ ਮਸ਼ੀਨੀ ਦੀ ਜਾਂ ਕੁਝ ਬੈਂਚ ਕੁਰਸੀਆਂ ਜੇ ਉਹ ਬੈਠਣ ਬਿਠਾਉਣ ਦੀ। ਬਿਲਕੁਲ ਸਹੀ। ਪਿੰਡ ਪੱਧਰ ਤੱਕ ਸਿਹਤ ਕੇਂਦਰ, ਮੁੱਢਲੇ ਸਿਹਤ ਕੇਂਦਰ, ਹੈਲਥ ਸੈਂਟਰ, ਮਤਲਬ ਹਸਪਤਾਲ, ਸਾਰਾ ਕੁਝ ਪਹੁੰਚ 'ਚ ਨੇ ਪਿੰਡਾਂ 'ਚ ਜੀ, ਪਰ ਉਹ ਇਮਾਰਤਾਂ ਨੇ, ਉਹ ਬਿਲਡਿੰਗਾਂ ਨੇ। ਤੇ ਤੁਸੀਂ ਦਿੱਲੀ ਵਾਲਾ ਮਾਡਲ ਲਿਆ ਕੇ ਉਰੇ ਥੋਪ ਕੇ ਉਲਟਾ ਨਵਾਂ ਬੋਝ ਪਾਇਆ ਪੰਜਾਬ ਦੇ ਸਿਰ ਤੇ, ਮਹੱਲਾ ਕਲੀਨਿਕਾਂ ਦੇ ਡਰਾਮਾ ਕਰਕੇ। ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਪਿੰਡ ਪੰਜਾਬ ਦੇ ਸ਼ਹਿਰ ਕਸਬੇ ਮਹੱਲਿਆਂ ਵਾਲੇ ਨਹੀਂ ਹੈਗੇ। ਮਹੱਲੇ ਤਾਂ ਇੱਕ ਪਿੰਡ 'ਚ ਸਾਡੇ 4-4 ਨੇ, 5-5 ਮਹੱਲੇ ਨੇ। ਜੀ ਜੀ ਜੀ, ਸਹੀ ਹੈ। ਤੇ ਫਿਰ ਤੁਸੀਂ ਉੱਥੇ ਹੁਣ ਇੱਕ ਪਿੰਡ 'ਚ 5 ਖੋਲੋਗੇ ਮਹੱਲਾ ਕਲੀਨਿਕ? ਇਹ ਦਿੱਲੀ 'ਚ ਚੱਲੂ ਤੁਹਾਡਾ ਫਾਰਮੂਲਾ ਸ਼ਹਿਰ 'ਚ? ਪੰਜਾਬ 'ਚ ਜਿਹੜੇ ਪੁਰਾਣੇ ਸਿਹਤ ਕੇਂਦਰ ਸੀ ਉਹਨਾਂ ਨੂੰ ਮਜ਼ਬੂਤ ਕਰਦੇ, ਜਿਹੜੇ ਸਰਕਾਰੀ ਹਸਪਤਾਲ ਉਹਨਾਂ ਨੂੰ ਮਜ਼ਬੂਤ ਕਰਦੇ। ਬਿਲਕੁਲ ਸਹੀ ਹੈ। ਤੁਸੀਂ ਇਹ ਸਿਰਫ ਤੇ ਸਿਰਫ ਉਹੀ ਜੀ ਯੋਜਨਾ ਲੈ ਕੇ ਆ ਰਹੇ ਹੋ ਜਿਹੇ ਜਿਹਾ ਹਰ ਘਰ ਨੂੰ ਮੁਫ਼ਤ ਬਿਜਲੀ, ਹਰ ਬੀਬੀ ਨੂੰ ਮੁਫ਼ਤ ਸਫ਼ਰ ਜੀ, ਇਹ ਉਸੇ ਕੈਟਾਗਰੀ 'ਚ ਰੱਖ ਕੇ ਲਿਆ ਰਹੇ ਹੋ। ਤੇ ਤੁਹਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਕਿ ਲੋਕਾਂ ਨੂੰ ਇਲਾਜ ਮਿਲੂ ਜਾਂ ਨਹੀਂ ਮਿਲੂ। ਤੁਹਾਡਾ ਇੱਥੋਂ ਤੱਕ ਮਕਸਦ ਹੈ ਕਿ ਸਾਨੂੰ ਵੋਟ ਮਿਲੂ ਜਾਂ ਨਹੀਂ ਮਿਲੂ। ਜੀ, ਤੁਸੀਂ ਵੋਟ ਲੈਣ ਲਈ ਤਰਨ ਦੀ ਜਿਮਨੀ ਚੋਣ ਦੇ ਦਰਮਿਆਨ ਹੀ ਇਹਦੇ ਫੱਟੇ ਲਵਾਤੇ ਸੀ। ਸਹੀ ਗੱਲ, ਬਿਲਕੁਲ। ਇਹਦਾ ਐਲਾਨ ਕਰਤਾ ਸੀ, ਇਹਦਾ ਪ੍ਰਚਾਰ ਕਰਤਾ ਸੀ, ਜਦੋਂ ਕਿ ਤੁਹਾਡੀ ਕਿਸੇ ਬੀਮਾ ਕੰਪਨੀ ਨਾਲ ਅਜੇ ਸੌਦਾ ਵੀ ਨਹੀਂ ਪਟਿਆ ਸੀ ਇਹਦਾ। ਹੁਣ ਸੌਦਾ ਪਟਿਆ ਤੇ ਹੁਣ ਤੁਸੀਂ ਇਹਨੂੰ ਲੈ ਕੇ ਆਏ ਹੋ। ਜੀ ਜੀ। ਹੁਣ ਹੁੰਦਾ ਕੀ ਆ ਸਾਡੇ? ਬੰਦਾ ਪਟਿਆਲੇ 'ਚ ਬਿਮਾਰ ਹੋ ਜਾਵੇ, ਬੰਦਾ ਬਠਿੰਡੇ 'ਚ ਬਿਮਾਰ ਹੋ ਜਾਵੇ, ਬੰਦਾ ਜਲੰਧਰ 'ਚ ਬਿਮਾਰ ਹੋ ਜਾਵੇ, ਬੰਦਾ ਅਬੋਹਰ ਫਾਜ਼ਿਲਕਾ 'ਚ ਬਿਮਾਰ ਹੋ ਜਾਵੇ। ਹਸਪਤਾਲ, ਲੋਕਲ ਹਸਪਤਾਲ ਲੈ ਜਾਓ ਤੁਸੀਂ, ਸਰਕਾਰੀ ਲੈ ਜਾਓ, ਪ੍ਰਾਈਵੇਟ ਲੈ ਜਾਓ, ਜੇ ਉਹਨਾਂ ਦੇ ਹੱਥੋਂ ਨਿਕਲਦਾ ਦਿਖਦਾ ਤਾਂ ਉਹ ਕਹਿੰਦੇ ਜੀ PGI ਲੈ ਜਾਓ। ਜੀ, ਸਹੀ ਹੈ। ਪਰਚੀ ਬਣ ਜਾਂਦੀ ਆ, ਐਂਬੂਲੈਂਸ PGI ਨੂੰ ਲੈ ਕੇ ਮਰੀਜ਼ ਤੁਰ ਪੈਂਦੀ ਆ। ਖਰੜ ਟੱਪਣ ਤੋਂ ਪਹਿਲਾਂ, ਜੀਰਕਪੁਰ ਟੱਪਣ ਤੋਂ ਪਹਿਲਾਂ, ਇੱਧਰੋਂ ਬਨੂੜ ਲਾਂਡਰਾ ਰਾਜਪੁਰਾ ਤੋਂ ਐਂਟਰ ਹੋਣ ਤੋਂ ਪਹਿਲਾਂ, ਮਤਲਬ ਚੰਡੀਗੜ੍ਹ ਦੇ ਦਾਇਰੇ 'ਚ ਐਂਟਰ ਹੋਣ ਤੋਂ ਪਹਿਲਾਂ ਤੱਕ, ਉੱਥੋਂ ਆਪਣੇ ਟਿਕਾਣੇ ਤੋਂ ਤੁਰਨ ਤੋਂ ਲੈ ਕੇ ਇੱਥੇ ਦਾਖਲ ਹੋਣ ਤੋਂ ਪਹਿਲਾਂ ਤੱਕ ਐਂਬੂਲੈਂਸ ਵਾਲਾ ਉਹਨਾਂ ਨੂੰ ਇਹ ਸਮਝਾ ਦਿੰਦਾ ਕਿ PGI ਜਾ ਕੇ ਕੁਝ ਨਹੀਂ ਬਣਨਾ, 32 ਹਸਪਤਾਲ ਕੁਝ ਨਹੀਂ ਬਣਨਾ,
ਮੋਹਾਲੀ 'ਚ ਨੂੰ ਗੱਡੀਆਂ ਮੁੜ ਜਾਂਦੀਆਂ ਤੇ ਉਹ ਬੜੇ ਹੋਟਲਾਂ ਵਰਗੇ 5 ਸਟਾਰ ਹੋਟਲਾਂ 'ਚ ਐਂਬੂਲੈਂਸਾਂ ਉਹ ਮਰੀਜ਼ਾਂ ਨੂੰ ਲਾ ਕੇ ਆ ਜਾਂਦੀਆਂ। ਸਹੀ ਗੱਲ ਹੈ, ਬਿਲਕੁਲ। ਤੇ ਉੱਥੇ ਬਣਦਾ ਕੀ ਹੈ ਜੀ, ਇੱਕ ਦਿਨ ਦਾ ਕਿੰਨਾ ਬਿੱਲ ਆ, ਜਿਨ੍ਹਾਂ ਦੇ ਠੀਕ ਹੋਏ ਠੀਕ ਹੈ, ਤੇ ਪਰ ਕਈ ਵਾਰ ਹਾਲਤ ਜ਼ਿਆਦਾਤਰ ਇਹ ਹੁੰਦੀ ਹੈ ਕਿ ਨਾ ਪੈਸਾ ਬਚਦਾ ਨਾ ਮਰੀਜ਼ ਬਚਦਾ। ਸਹੀ ਹੈ। ਤੇ ਫਿਰ ਜੇ ਇਹੀ ਧੰਦਾ ਕਰਨਾ ਕਿ 10-10 ਲੱਖ ਉਹਨਾਂ ਨੂੰ ਪੂਜਣਾ, ਜੇ ਮੁਫਤ ਬੀਮਾ ਯੋਜਨਾ ਤਹਿਤ ਅਗਲਾ ਕਹੂਗਾ ਵੀ ਸਰਕਾਰੀ ਹਸਪਤਾਲ ਦਾ ਯਕੀਨ ਨਹੀਂ ਹੁੰਦਾ, ਦੇਣਾ ਹੀ ਸਰਕਾਰ ਨੇ ਖਰਚਾ ਹੈ, ਆਜੋ। ਤੇ ਇਹੋ ਜਿਹੇ ਹਸਪਤਾਲਾਂ 'ਚ ਤਾਂ 30 ਦਿਨ ਉਹ ਕਹਿ ਦਿਆ ਕਰਨਗੇ 10 ਲੱਖ ਤਾਂ ਮੁੱਕ ਗਿਆ ਜੀ, ਹੁਣ ਲਿਆਓ ਆਪਣੇ ਕੋਲ। ਹਾਂਜੀ, ਹੋਰ ਲਿਆਓ, ਸਹੀ ਗੱਲ। ਫਿਰ ਇਸ ਲਈ ਇੱਕ ਤਾਂ ਇਹ ਪੈਮਾਨਾ ਇਹਦਾ ਕਿ ਤੁਸੀਂ ਆਪਣੇ ਹਸਪਤਾਲਾਂ ਨੂੰ ਇਹ ਸਾਣਦੇ ਕਿਉਂ ਨਹੀਂ ਬਣਾਉਂਦੇ ਕਿ ਜੇ ਤੁਹਾਡੀਆਂ ਯੋਜਨਾਵਾਂ ਤਹਿਤ ਵੀ ਸਰਕਾਰੀ ਖਜ਼ਾਨੇ 'ਚੋਂ ਪੈਸਾ ਆਵੇ ਤਾਂ ਬਾਇਆ ਸਰਕਾਰੀ ਹਸਪਤਾਲ ਘੁੰਮ ਕੇ ਤਾਂ ਆਵੇ ਤੁਹਾਡੇ। ਸਹੀ ਹੈ। ਦੂਸਰਾ, ਪੰਜਾਬ ਦੇ ਹਰ ਨਾਗਰਿਕ ਲਈ ਇਹ ਯੋਜਨਾ ਤੁਸੀਂ ਲੈ ਕੇ ਆਏ ਹੋ। ਤੁਸੀਂ ਕਹਿੰਦੇ ਹੋ ਕਿ ਅਸੀਂ ਆਮਦਨ ਦਾ ਕੋਈ ਪੱਧਰ ਨਹੀਂ ਰੱਖ ਰਹੇ, ਅਸੀਂ ਜਾਤ ਪਾਤ ਦਾ ਕੋਈ ਪੱਧਰ ਨਹੀਂ ਰੱਖ ਰਹੇ। ਜਿਹੜਾ ਪੰਜਾਬ ਦਾ ਵਸਨੀਕ, ਜਿਹੜਾ ਪੰਜਾਬ ਦਾ ਵੋਟਰ, ਇਹ 'ਚੋਂ ਇੱਕ ਸੁਣਿਆ ਜਾਂਦਾ ਕਿ ਪੰਜਾਬ ਸਰਕਾਰ ਇਕਸੁਰਤਾ ਨਾਲ ਸਾਰਿਆਂ ਨੂੰ ਲੈਂਦੀ ਹੈ। ਇਹ ਮੁੱਢਲੇ ਤੌਰ ਤੇ ਸਹੀ ਪ੍ਰਕਿਰਿਆ, ਪਰ ਉਹਦੇ ਲਈ ਬਜਟ ਕਿੰਨਾ ਜੀ ਤੁਹਾਡੇ ਕੋਲ, ਇਹ ਤਾਂ ਦੱਸ ਦਿਓ ਸਾਨੂੰ। ਜੀ ਸਹੀ ਹੈ। ਉਹਦੇ ਲਈ ਬਜਟ ਦੀ ਤਸਵੀਰ ਹੈ, ਖਜ਼ਾਨੇ 'ਚ ਪੈਸੇ ਹਨ, ਦੇ ਪਾਉਂਗੇ। ਆਯੁਸ਼ਮਾਨ ਯੋਜਨਾ ਦਾ ਕਾਰਡ ਲੈ ਕੇ ਜਦੋਂ ਅਗਲਾ ਜਾਂਦਾ ਨਾ, ਅਸਲ ਕਹਿੰਦੇ ਮੁੱਕ ਗਿਆ ਜੀ ਹਿਸਾਬ ਤੁਹਾਡੇ ਸੂਬੇ ਦਾ, ਜੀ ਸਹੀ ਹੈ, ਪੈਸੇ ਨਹੀਂ ਆਉਂਦੇ, ਅਸੀਂ ਨਹੀਂ ਕਰਦੇ ਇਲਾਜ। ਜੇ ਲੋਕਾਂ ਨੇ ਮੁੱਖ ਮੰਤਰੀ ਦੀ ਫੋਟੋ ਵਾਲਾ ਕਾਰਡ ਲੈ ਕੇ ਧੱਕੇ ਹੀ ਖਾਣੇ ਆ ਤਾਂ ਫਿਰ ਗਾਲਾਂ ਹੀ ਕੱਢੂਗਾ ਜਨਾਬ ਤੁਹਾਨੂੰ। ਪਰ ਤੁਸੀਂ ਡੰਗ ਟਪਾਈ ਕਰਨਾ ਚਾਹੁੰਦੇ ਹੋ, ਅਗਲਾ ਸਾਲ ਇੱਕ ਵਾਰ ਵੋਟਾਂ ਪਵਾ ਲਈਏ, ਇੱਕ ਵਾਰ ਦਾਅ ਤੇ ਲਾ ਦਈਏ ਚਾਹੇ ਖਜ਼ਾਨਾ, ਉਸ ਤੋਂ ਬਾਅਦ ਇਹ ਯੋਜਨਾ ਵੀ ਦਮ ਤੋੜਦੀ ਦਿਖਾ ਦੂੰਗਾ ਤੁਹਾਨੂੰ ਮੈਂ। ਬਿਲਕੁਲ। ਇਹ ਯੋਜਨਾ ਸਿਰਫ 2027 ਲਈ ਹੈ, ਇਹ ਪੰਜਾਬ ਦੇ ਲੋਕਾਂ ਲਈ ਨਹੀਂ ਹੈ। ਜੀ ਅੱਗੇ ਵੀ ਆਪਾਂ ਕਿੰਨੀਆਂ ਯੋਜਨਾਵਾਂ, ਜਿਵੇਂ ਆਯੁਸ਼ਮਾਨ ਦਾ ਤੁਸੀਂ ਜ਼ਿਕਰ ਕੀਤਾ, ਕਿੰਨੇ ਬੋਗਸ ਬਿਲਿੰਗ ਦੀਆਂ ਆਪਾਂ ਖਬਰਾਂ ਕੀਤੀਆਂ ਨੇ, ਕਿੰਨੇ ਲੋਕ ਇਲਾਜਾਂ ਖੁਣੋਂ ਮੋੜੇ ਨੇ। ਪੀਆਰਟੀਸੀ ਕਿਸ ਸਥਿਤੀ 'ਚ ਹੈ, ਪਾਵਰਕੌਮ ਅੱਜ ਕਿਸ ਸਥਿਤੀ 'ਚ ਹੈ। ਸਹੀ ਹੈ, ਬਿਲਕੁਲ ਜੀ। ਤੁਸੀਂ ਅਦਾਰੇ ਖਤਮ ਕਰ ਰਹੇ ਹੋ ਤਾਂ ਅਦਾਰੇ ਬਚਾਉਣੇ ਆ। ਬਿਲਕੁਲ। ਅਗਲੀ ਇਸ ਲਈ ਸਿਹਤ ਪ੍ਰਕਿਰਿਆ ਨੂੰ ਕਿਵੇਂ ਅਮਲੀ ਜਾਮਾ ਪਹਿਨਾਣਾ, ਤੁਸੀਂ ਇਹਦੇ ਉੱਤੇ ਕੰਮ ਕਰੋ, ਸਰਕਾਰੀ ਢਾਂਚਾ ਮਜ਼ਬੂਤ ਕਰੋ, ਨਾ ਕਿ ਪ੍ਰਾਈਵੇਟ ਕਰਨ ਨੂੰ ਹੋਰ ਵਾਧਾ ਦਿਓ, ਹੋਰ ਹੱਲਾਸ਼ੇਰੀ ਦਿਓ। ਬਿਲਕੁਲ ਸਹੀ ਜੀ।